अस्सलाम वालेकुम। अच्छा जी, फैसलाबाद ਦੇ ਵਿੱਚ ਦੋ ਪੁਲਿਸ ਮੁਕਾਬਲੇ ਤੇ ਦੋ ਡਾਕੂ ਹਾਫ ਫਰਾਈ। ਥਾਣਾ ਸਦਰ ਪੁਲਿਸ ਦੇ ਨਾਲ ਡਾਕੂਆਂ ਦਾ ਮੁਕਾਬਲਾ ਆਇਆ। ਉਹਦੇ ਵਿੱਚ ਆਬਦ ਨਾਮੀ ਡਾਕੂ ਜਿਹੜਾ ਨਾ ਉਹ ਹਾਫ ਫਰਾਈ ਹੋਇਆ। ਉਹਦੇ ਤੇ 31 ਮੁਕੱਦਮੇ ਦਰਜ ਸੀ। ਥਾਣਾ ਨਸ਼ਾਤਾਬਾਦ ਦੇ ਇਲਾਕੇ ਦੇ ਵਿੱਚ ਪੁਲਿਸ ਮੁਕਾਬਲਾ ਆਇਆ। ਉੱਥੇ ਅਮੀਰ ਨਾਮੀ ਡਾਕੂ ਜਿਹੜਾ ਨਾ ਉਹ ਹਾਫ ਫਰਾਈ ਹੋਇਆ। ਉਹਦੇ ਉੱਪਰ 23 ਮੁਕੱਦਮੇ ਦਰਜ ਸੀ। ਹੁਣ ਤੁਹਾਨੂੰ ਦੋਨਾਂ ਮੁਕਾਬਲਿਆਂ ਦੀ ਕੱਲੀ ਤਫਸੀਲ ਦੱਸਦਾ ਵਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਮੁਲਜ਼ਮਾਨ ਕਿੱਡੇ ਖਤਰਨਾਕ ਸੀਗੇ ਤੇ ਕਿੱਦਾਂ ਦੀਆਂ ਵਾਰਦਾਤਾਂ ਪਾਉਂਦੇ ਸੀਗੇ। ਸਭ ਤੋਂ ਪਹਿਲੇ ਚੱਲਦੇ ਹਾਂ ਜੀ ਥਾਣਾ ਸਦਰ ਵਾਲੇ ਪਾਸੇ, ਜਿੱਥੇ ਐਸਐਚਓ ਲੱਗਾ ਹੋਇਆ ਜੀ ਰਾਣਾ ਮੁਹੰਮਦ ਅਲੀ। ਇਹਨਾਂ ਦਾ ਇਹ ਕਹਿਣਾ ਵਾ ਕਿ ਸਾਨੂੰ ਇੱਕ 15 ਤੇ ਕਾਲ ਮਸੂਲ ਹੋਈ ਆ, ਜਿਹਦੇ ਵਿੱਚ ਕਾਲਰ ਦਾ ਇਹ ਕਹਿਣਾ ਵਾ ਕਿ 4 ਤੋਂ 5 ਬੰਦੇ ਜਿਹੜੇ ਆ ਨਾ ਡਕੈਤੀ ਕਰਦੇ ਪਏ ਆ। ਜਦੋਂ ਸਾਨੂੰ ਪਤਾ ਲੱਗਾ ਅਸੀਂ ਫੌਰੀ ਤੌਰ ਤੇ ਮੋਬਾਈਲ ਭਜਾਈ, ਡੋਲਫਨ ਵਾਲੇ ਭਜਾਏ, ਭੱਜ ਕੇ ਜਾ ਕੇ ਵੇਖਿਆ ਤੇ ਡਾਕੂਆਂ ਨੇ ਜਨਾਬੇ ਅਲੀ ਸਾਡੇ ਉੱਪਰ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਦਾ ਸਿਲਸਿਲਾ ਜਾਰੀ ਰਿਹਾ। ਜਦੋਂ ਫਾਇਰਿੰਗ ਰੁਕੀ, ਜਾ ਕੇ ਦੇਖਿਆ ਤੇ ਇੱਕ ਡਾਕੂ ਜਿਹੜਾ ਨਾ ਜ਼ਖਮੀ ਹਾਲਤ ਦੇ ਵਿੱਚ ਪਿਆ ਸੀਗਾ। ਜਦੋਂ ਉਹਦਾ ਥੰਮ ਲਾਇਆ, ਜਦੋਂ ਉਹਦਾ ਸ਼ਨਾਖਤੀ ਕਾਰਡ ਵੇਖਿਆ, ਨੰਬਰ ਫੀਡ ਕੀਤਾ ਤੇ ਪਤਾ ਲੱਗਾ ਕਿ ਇਹ ਡਾਕੂ ਸਾਹਿਬ ਜਿਹੜੇ ਨੇ 31 ਮੁਕੱਦਮਿਆਂ ਦੇ ਵਿੱਚ ਪਹਿਲੇ ਮੁਲਵਸ ਨੇ ਤੇ ਇਹਦੀ ਲੱਤ ਦੇ ਉੱਪਰ ਫਾਇਰ ਲੱਗਾ ਵਾ, ਜਿਹਨੂੰ ਇਲਾਜ ਮੁਆਲਜੇ ਵਾਸਤੇ ਹਸਪਤਾਲ ਮੁੰਤਕਿਲ ਕਰਤਾ। ਹੁਣ ਆਪਾਂ ਇਸ ਆਬਦ ਨਾਮੀ ਡਾਕੂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਨਾ ਇਹ 2 ਸਫ਼ਿਆਂ ਦੇ ਉੱਪਰ ਮੁਸ਼ਤਮਿਲ ਆ, ਜਿਹੜਾ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾ ਮੁਕੱਦਮਾ ਇੱਥੇ 2016 ਦੇ ਵਿੱਚ ਦਰਜ ਹੋਇਆ ਸੀ। ਫਿਰ ਜਨਾਬੇ ਅਲੀ ਆ ਸਿਲਸਿਲਾ ਜਿਹੜਾ ਨਾ ਚੱਲਦਾ ਰਿਹਾ ਤੇ ਅੰਨੀਆਂ ਪੈਂਦੀਆਂ ਨੇ ਵਾਰਦਾਤਾਂ ਦੀਆਂ। 392 ਡਕੈਤੀ ਦੇ ਦੌਰਾਨ ਫਾਇਰ ਤੇ ਪਤਾ ਨਹੀਂ ਕਿਹੜੀ ਵਾਰਦਾਤ। ਫਿਰ ਜਨਾਬੇ ਅਲੀ 2025 ਤੱਕ ਇਹ ਸਿਲਸਿਲਾ ਜਾਰੀ ਰਿਹਾ ਤੇ ਰਾਤੀ ਆ ਕੇ ਉਮੀਦ ਆ ਕਿ ਹੁਣ ਇਹ ਸਿਲਸਿਲਾ ਜਿਹੜਾ ਨਾ 6 ਮਹੀਨਿਆਂ ਵਾਸਤੇ ਰੁਕ ਜਾਏਗਾ। ਹਾਫ ਫਰਾਈ ਵਾਲਾ ਡਾਕੂ ਜਿਹੜਾ ਨਾ ਹਟਦਾ ਨਹੀਂ ਹੁੰਦਾ। ਹੁਣ ਪਤਾ ਨਹੀਂ ਕਿੱਦਾਂ ਦਾ ਹਾਫ ਫਰਾਈ ਹੋਇਆ। ਉਹ ਇੱਕ ਤਾਂ ਹੁੰਦਾ ਹਾਫ ਫਰਾਈ ਮਾਸ ਵਿੱਚੋਂ ਲੰਘ ਜਾਣਾ, ਇੱਕ ਹੁੰਦਾ ਹਾਫ ਫਰਾਈ ਚੱਪਣੀ ਵਾਲਾ। ਜੇ ਚੱਪਣੀ ਵਾਲਾ ਹੋਇਆ ਤਾਂ ਫਿਰ ਮੇਰਾ ਖਿਆਲ ਹੈ ਕਿ ਬਾਅਦ ਆ ਜਾਏਗਾ। ਥਾਣਾ ਨਸ਼ਾਤਾਬਾਦ ਵੱਲ ਚੱਲਦੇ ਆ। ਉੱਥੇ ਜਨਾਬੇ ਲਈ ਐਸਐਚਓ ਲੱਗਾ ਜੀ ਇਮਰਾਨ ਆਮਰ। ਉਹਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਵਾ ਕੰਮ ਵਾਲੀ, ਉਹਨੇ ਵੀ ਅੰਨੀ ਪਾਈ ਹੋਈ ਆ। ਉਹਨਾਂ ਦਾ ਇਹ ਕਹਿਣਾ ਵਾ ਕਿ ਓਮੈਗਾ ਰੈਜ਼ੀਡੈਂਸੀਆ ਦੇ ਲਾਗੇ ਪਤਾ ਲੱਗਾ ਜੀ ਫਾਇਰਿੰਗ ਹੋ ਰਹੀ ਹੈ। ਅਸੀਂ ਜਨਾਬੇ ਵਾਲੀ ਉੱਥੇ ਭੱਜ ਕੇ ਜਾ ਕੇ ਵੇਖਿਆ ਵਾ ਪੁਲਿਸ ਦਾ ਤੇ ਡਾਕੂਆਂ ਦਾ ਆਪਸ ਦੇ ਵਿੱਚ ਮੁਕਾਬਲਾ ਹੋਣ ਡਿਆ ਸੀਗਾ। ਅਸੀਂ ਵੀ ਜਨਾਬੇ ਵਾਲੀ ਉੱਥੇ ਪਹੁੰਚ ਗਏ ਆ। ਜਵਾਬੀ ਫਾਇਰਿੰਗ ਦਾ ਜਿਹੜਾ ਸਿਲਸਿਲਾ ਵਾ ਉਹ ਜਾਰੀ ਰਿਹਾ ਵਾ। ਬਾਅਦ ਦੇ ਵਿੱਚ ਜਦੋਂ ਅਸੀਂ ਦੇਖਿਆ ਵਾ ਤੇ ਇੱਕ ਡਾਕੂ ਜਿਹਦਾ ਨਾਮ ਅਮੀਰ ਸੀਗਾ, ਲੇਕਿਨ ਇਹ ਆਪ ਗਰੀਬ ਹੀ ਸੀਗਾ, ਨਾਮ ਹੀ ਇਹਦਾ ਅਮੀਰ ਸੀਗਾ। ਇਹਨੂੰ ਜਦੋਂ ਅਸੀਂ ਚੈੱਕ ਕੀਤਾ ਇਹਦੇ ਉੱਪਰ 23 ਮੁਕੱਦਮੇ ਦਰਜ ਸੀਗੇ। ਇਹਨੂੰ ਵੀ ਜਨਾਬੇ ਵਾਲੀ ਜ਼ਖਮੀ ਹਾਲਤ ਦੇ ਵਿੱਚ ਇਲਾਜ ਮੁਆਲਜੇ ਵਾਸਤੇ ਲੈ ਕੇ ਗਏ। ਇਹਦਾ ਜਦੋਂ ਰਿਕਾਰਡ ਦੀ ਕਾਪੀ ਅਸੀਂ ਕਢਾਈ ਆ ਤੇ ਇਹਦੇ ਉੱਪਰ ਭਾਈਜਾਨ 23 ਮੁਕੱਦਮੇ ਨੇ। 23 ਮੁਕੱਦਮੇ ਨਿੱਕੇ ਕਰਕੇ ਲਿਖੇ, ਅਗਰ ਵੱਡੇ ਕਰਕੇ ਲਿਖੇ ਭਾਵੇਂ ਇਹਨਾਂ ਨੂੰ 4 ਸਫ਼ਿਆਂ ਤੇ ਲੈ ਜਾਈਏ। ਇਹਨੇ ਜਨਾਬੇ ਲਈ 2011 ਦੇ ਵਿੱਚ ਜੁਰਮ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਤੇ ਫਿਰ ਪੈਰ ਬਾਹਰ ਕੱਢਿਆ ਹੀ ਨਹੀਂ। ਹੁਣ ਆ ਕੇ ਪੈਰ ਜਿਹੜਾ ਨਾ ਉਹ ਹਾਫ ਫਰਾਈ ਹੋਇਆ ਵਾ ਤੇ ਸ਼ਾਇਦ ਹੁਣ ਪੈਰ ਇਹ ਬਾਹਰ ਕੱਢ ਲਵੇ। ਖੈਰ ਜੀ, ਫੈਸਲਾਬਾਦ ਪੁਲਿਸ ਦਾ ਇੱਕ ਅੱਛਾ ਇਕਦਾਮ ਆ। ਇਹਦੇ ਤੇ ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਦਾ ਕਹਿਣਾ ਵਾ ਜਿਹੜੇ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਗੇ ਉਹਨਾਂ ਦਾ ਰਿਜ਼ਲਟ ਇਹੀ ਹੋਏਗਾ। ਫੈਸਲਾਬਾਦ ਪੁਲਿਸ ਸ਼ਹਿਰੀਆਂ ਦੇ ਜਾਨ ਔਰ ਮਾਲ ਦੇ ਤਹਫੁਜ਼ ਵਾਸਤੇ ਦਿਨ ਰਾਤ ਜਾਗਦੀ ਪਈ ਆ। ਜਿਹੜੇ ਡਾਕੂ ਭੱਜ ਗਏ ਇਹਨਾਂ ਦੇ ਸਾਥੀ, ਉਹਨਾਂ ਦੀ ਗ੍ਰਿਫਤਾਰੀ ਵਾਸਤੇ ਛਾਪੇ ਮਾਰੇ ਜਾ ਰਹੇ ਆ। ਇਹਨਾਂ ਪੁਲਿਸ ਮੁਕਾਬਲਿਆਂ ਦੇ ਮੁਕੱਦਮਾਤ ਵੀ ਦਰਜ ਕਰ ਲਏ ਗਏ ਆ। ਬਹੁਤ ਸ਼ੁਕਰੀਆ।